ਅਸਲਾਮ ਵਾਲੇਕੁਮ ਦੋਸਤੋ, ਸੋਚ ਦੇ ਸਫ਼ਰ ਦੇ ਨਾਲ ਡਾਕਟਰ ਰਫੀਕ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਤੇ ਦੋਸਤੋ, ਅਸੀਂ ਅੱਜ ਗੱਲ ਕਰਾਂਗੇ ਜਜ਼ਬਾਤੀ ਚਲਾਕੀ ਦੇ ਉੱਤੇ। ਯਾਨੀ ਕਿ ਕੁਝ ਚਲਾਕ ਲੋਕ ਐਸੇ ਹੁੰਦੇ ਨੇ ਜਿਹੜੇ ਤੁਹਾਨੂੰ ਪਾਵਰ ਨਾਲ ਕੰਟਰੋਲ ਨਹੀਂ ਕਰਦੇ। ਤੁਹਾਨੂੰ ਪਹਿਲੇ ਜਜ਼ਬਾਤੀ ਕਰਦੇ ਨੇ, ਫਿਰ ਤੁਹਾਨੂੰ ਕੰਟਰੋਲ ਕਰਦੇ ਨੇ। ਕਿਉਂਕਿ ਜਦੋਂ ਤੁਸੀਂ ਜਜ਼ਬਾਤੀ ਹੋ ਜਾਂਦੇ ਜੇ ਨਾ, ਕੋਈ ਵੀ ਇਨਸਾਨ ਜਦੋਂ ਜਜ਼ਬਾਤੀ ਹੁੰਦਾ ਤਾਂ ਉਹਨੂੰ ਕੰਟਰੋਲ ਕਰਨਾ ਆਸਾਨ ਹੁੰਦਾ। ਤੇ ਅੱਜ ਮੈਂ ਤੁਹਾਨੂੰ ਕੁਝ ਨਿਸ਼ਾਨੀਆਂ ਐਸੀਆਂ ਦੱਸਾਂਗਾ ਕਿ ਜਿਹੜੇ ਜਜ਼ਬਾਤੀ ਚਲਾਕ ਲੋਕ ਹੁੰਦੇ ਨੇ, ਅਗਰ ਤੁਹਾਡੇ ਕੋਲ ਹੈ ਨੇ ਤਾਂ ਤੁਹਾਨੂੰ ਕਿਵੇਂ ਪਤਾ ਚੱਲੇਗਾ ਕਿ ਉਹ ਜਜ਼ਬਾਤੀ ਚਲਾਕੀ ਲੋਕ ਨੇ। ਉਹਨਾਂ 'ਚ ਨਾ ਤਿੰਨ ਨਿਸ਼ਾਨੀਆਂ ਖਾਸ ਕਰਕੇ ਹੁੰਦੀਆਂ। ਪਹਿਲੀ ਨਿਸ਼ਾਨੀ ਤੇ ਕਿ ਹਰ ਗੱਲ ਤੇ ਤੁਹਾਨੂੰ ਨਾ ਕਸੂਰਵਾਰ ਤੁਹਾਨੂੰ ਹੀ ਬਣਾਉਣਗੇ ਔਰ ਤੁਹਾਨੂੰ ਮਾਫੀ ਮੰਗਣੀ ਪੈਗੀ। ਯਾਨੀ ਕਿ ਕੋਈ ਇਸ ਤਰ੍ਹਾਂ ਚਲਾਕੀ ਕਰਨਗੇ ਕਿ ਉਹ ਕਸੂਰਵਾਰ ਤੁਸੀਂ ਬਣ ਜਾਣਾ। ਦੂਸਰਾ ਹੈ ਕਿ ਉਹ ਤੁਹਾਨੂੰ ਖੌਫਜ਼ਦਾ ਕਰਨਗੇ, ਯਾਨੀ ਕਿ ਉਹਨਾਂ ਦੀ ਗੱਲਾਂ 'ਚ ਨਾ ਇੱਕ ਖੌਫ ਹੋਏਗਾ। ਔਰ ਤੀਸਰੀ ਚੀਜ਼ ਇਹ ਹੁੰਦੀ ਕਿ ਉਹ ਤੁਹਾਨੂੰ ਸ਼ੱਕ 'ਚ ਪਾ ਦਿੰਦੇ ਨੇ। ਸ਼ੱਕ 'ਚ ਇੰਝ ਪਾਤਾ ਕਿ ਯਾਰ ਤੂੰ ਬੜਾ ਵਹਿਮੀ ਹੈ। ਤੁਸੀਂ ਸੋਚਣ ਲੱਗ ਜਾਓਗੇ ਯਾਰ ਮੈਂ ਵਾਕਈ ਵਹਿਮੀ। ਇਹ ਤਿੰਨ ਨਿਸ਼ਾਨੀਆਂ ਐਸੀਆਂ ਹੁੰਦੀਆਂ ਨੇ ਜਿਹੜੇ ਜਜ਼ਬਾਤੀ ਤੌਰ ਤੇ ਚਲਾਕ ਲੋਕ ਹੁੰਦੇ ਨੇ ਨਾ, ਉਹ ਤੁਹਾਡੇ ਤੇ ਅਟੈਕ ਕਰਦੇ ਨੇ। ਜਜ਼ਬਾਤੀ ਚਲਾਕ ਲੋਕ ਨੇ। ਤੇ ਜਦੋਂ ਤੁਹਾਨੂੰ ਇਹ ਤਿੰਨ ਤਰ੍ਹਾਂ ਦੀਆਂ ਚੀਜ਼ਾਂ ਮਹਿਸੂਸ ਹੁੰਦੀਆਂ ਨੇ ਨਾ, ਤੇ ਤੁਹਾਡਾ ਜਿਹੜਾ ਦਿਮਾਗ ਦਾ ਜਜ਼ਬਾਤੀ ਹਿੱਸਾ ਹੈ ਉਹ ਐਕਟਿਵ ਹੋ ਜਾਂਦਾ। ਤੁਸੀਂ ਜ਼ਿਆਦਾ ਸੋਚਣ ਲੱਗ ਜਾਓਗੇ, ਤੁਹਾਨੂੰ ਸਟ੍ਰੈਸ ਹੋਏਗੀ ਔਰ ਉਸ ਵਕਤ ਤੁਹਾਡਾ ਜਿਹੜਾ ਫੈਸਲਾ ਕਰਨ ਵਾਲਾ ਬ੍ਰੇਨ ਹੈ ਉਹ ਕੰਮ ਨਹੀਂ ਕਰੇਗਾ। ਫਿਰ ਉਸ ਵਕਤ ਜਿਹੜਾ ਉਹ ਚਲਾਕ ਇਨਸਾਨ ਹੈ ਨਾ, ਉਹਦੇ ਕੰਟਰੋਲ 'ਚ ਤੁਸੀਂ ਆ ਜਾਓਗੇ, ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਚੱਲਣਾ ਮੈਂ ਫੈਸਲਾ ਕਿਵੇਂ ਕਰਨਾ। ਫਿਰ ਉਹ ਜਿਸ ਜਿਸ ਤਰ੍ਹਾਂ ਫੈਸਲਾ ਕਰਦਾ ਜਾਏਗਾ ਤੁਸੀਂ ਉਹਦੇ ਪਿੱਛੇ ਆਉਂਦੇ ਜਾਓਗੇ। ਤੇ ਅਗਰ ਤੁਸੀਂ ਇਸ ਤਰ੍ਹਾਂ ਕੰਟਰੋਲ ਹੋ ਰਹੇ ਜੇ ਨਾ, ਯਾਦ ਰੱਖਿਆ ਜੇ, ਇਹਦਾ ਮਤਲਬ ਹੈ ਤੁਸੀਂ ਜਜ਼ਬਾਤੀ ਚਲਾਕੀ ਦਾ ਸ਼ਿਕਾਰ ਹੋ ਚੁੱਕੇ ਜੇ ਔਰ ਤੁਹਾਨੂੰ ਸੋਚਣਾ ਕਿ ਇੱਥੋਂ ਨਿਕਲਣਾ ਕਿਵੇਂ। ਕਿਉਂਕਿ ਇਹ ਜਜ਼ਬਾਤੀ ਚਲਾਕੀ ਇੱਕ ਐਸੀ ਚੀਜ਼ ਹੈ ਕਿ ਜਿਹਦੀ ਵਜ੍ਹਾ ਤੋਂ ਤੁਸੀਂ ਉਸ ਇਨਸਾਨ ਦੇ ਫਿਰ ਆਦੀ ਹੋ ਜਾਂਦੇ, ਕਿਉਂਕਿ ਉਹ ਜੋ ਕਰਦਾ ਫਿਰ ਤੁਸੀਂ ਉਹੀ ਕਰੋਗੇ। ਤੇ ਲਿਹਾਜ਼ਾ ਇਸ ਚੀਜ਼ ਨੂੰ ਜਿੰਨਾ ਜਲਦੀ ਪਹਿਚਾਨ ਲਓਗੇ, ਤੁਹਾਡੇ ਵਾਸਤੇ ਤੇ ਤੁਹਾਡੀ ਸਿਹਤ ਵਾਸਤੇ ਬਹੁਤ ਅੱਛਾ। ਉਮੀਦ ਹੈ ਕਿ ਤੁਹਾਨੂੰ ਕਨਸੈਪਟ ਅੱਛਾ ਲੱਗਿਆ ਹੋਵੇਗਾ। ਲੇਕਿਨ ਫਿਰ ਵੀ ਤੁਹਾਡਾ ਕੋਈ ਕੁਐਸਚਨ ਹੈ ਤੇ ਕਮੈਂਟ ਸੈਕਸ਼ਨ ਜ਼ਰੂਰ ਲਿਖੋ, ਇਨਸ਼ਾਅੱਲਾ ਮੈਂ ਉਹਦਾ ਜਵਾਬ ਵੀ ਦਿਆਂਗਾ। ਹੋ ਸਕਿਆ ਤੇ ਵੀਡੀਓ ਬਣਾ ਦਿਆਂ।